ਓਏ ਇੱਥੇ ਕੋਈ ਨਾ ਵੜੇ, ਕੋਈ ਵੋਟ ਨਹੀਂ ਪਾਏਗਾ, ਨਾ ਹੀ ਕੋਈ ਵੋਟ ਮੰਗਣ ਆਏਗਾ, ਨਾ ਹੀ ਕਿਸੇ ਪਾਰਟੀ ਦਾ ਕੈਂਪ ਲੱਗੇਗਾ। ਉਹ ਭਾਈ ਇਹ ਮੈਂ ਨਹੀਂ ਕਹਿਣ ਡਿਆ, ਮੇਰੀ ਤਾਂ ਆਵਾਜ਼ ਇਦਾਂ ਦੀ ਹੈ ਹੀ ਨਹੀਂ। ਇਹ ਪੂਰੇ ਪਿੰਡ ਵਾਲਿਆਂ ਨੇ ਐਲਾਨ ਕੀਤਾ ਵਾ, ਨਾ ਇੱਥੇ ਕੋਈ ਵੋਟ ਪਾਏਗਾ, ਨਾ ਕੋਈ ਵੋਟ ਮੰਗਣ ਆਏਗਾ, ਨਾ ਹੀ ਕਿਸੇ ਪਾਰਟੀ ਦੇ ਵੋਟਰ ਸਪੋਰਟਰ ਨੂੰ ਇਸ ਪਿੰਡ ਦੇ ਵਿੱਚ ਵੜਨ ਦੀ ਇਜਾਜ਼ਤ ਹੋਏਗੀ। ਫਿਰ ਪਾਰਟੀ ਵਾਲਿਆਂ ਨੇ ਕਿਹਾ ਕਿ ਜਦੋਂ ਇੱਥੇ ਕਿਸੇ ਨੂੰ ਵੜਨ ਹੀ ਨਹੀਂ ਦੇਣਾ ਤੇ ਅਸੀਂ ਆਪਣੇ ਏਜੰਟ ਇੱਥੇ ਕਿਉਂ ਭੇਜਣੇ ਆ। ਕਿਸੇ ਵੀ ਪਾਰਟੀ ਨੇ ਉੱਥੇ ਕੈਂਪ ਨਹੀਂ ਲਾਇਆ। ਮੈਂ ਜਨਾਬ ਗੱਲ ਕਰ ਰਿਹਾ ਵਾਂ ਸੂਬਾਈ ਹਲਕਾ 98, ਜਿੱਥੇ ਆਜ਼ਾਦ ਅਲੀ ਤਬਸਮ ਇਲੈਕਸ਼ਨ ਲੜਦਾ ਪਿਆ ਵਾ, ਜਿੱਥੇ ਅਜਮਲ ਚੀਮਾ ਇਲੈਕਸ਼ਨ ਲੜਦਾ ਪਿਆ ਵਾ, ਜਿੱਥੇ ਵਸੀਮ ਅਕਰਮ ਚੱਠਾ ਇਲੈਕਸ਼ਨ ਲੜਦਾ ਪਿਆ ਵਾ। ਪੂਰੇ ਪਿੰਡ ਨੇ ਇਸ ਗੱਲ ਦੇ ਉੱਪਰ ਏਕਾ ਕਰ ਰਿਹਾ ਕਿ ਅਸੀਂ ਵੋਟ ਕਿਸੇ ਬੰਦੇ ਨੂੰ ਨਹੀਂ ਪਾਣਾ। ਪਿੰਡ ਦਾ ਨਾਮ ਹੈ ਜੀ 155 ਪੰਨੂਆ। ਉਹਨਾਂ ਨੇ ਕਿਸੇ ਬੰਦੇ ਨੂੰ ਉੱਥੇ ਕੰਪੇਨ ਵੀ ਨਹੀਂ ਕਰਨ ਦਿੱਤੀ। ਉਹਨਾਂ ਦਾ ਇਹ ਕਹਿਣਾ ਵਾ ਕਿ ਸਿਆਸਤਦਾਨਾਂ ਦੇ ਵਾਅਦੇ ਖੋਖਲੇ ਹੁੰਦੇ ਆ, ਸਿਆਸਤਦਾਨਾਂ ਦੇ ਵਾਅਦੇ ਇਦਾਂ ਦੇ ਹੁੰਦੇ ਆ ਕਿ ਉਹਨਾਂ ਦੇ ਉੱਪਰ ਅਮਲ ਦਰਾਮਦ ਕਦੀ ਵੀ ਨਹੀਂ ਹੁੰਦਾ। ਹੁਣ ਜਨਾਬੇ ਵਾਲੀ ਪੋਲਿੰਗ ਵਾਲਾ ਅਮਲਾ ਜਿਹੜਾ ਗੌਰਮੈਂਟ ਨੇ ਲਾਇਆ ਵਾ, ਉਹ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਬੈਠਾ ਵਾ। ਜਦੋਂ ਇਹ ਵੀਡੀਓ ਮੈਂ ਦੇਖੀ ਤੇ ਪੋਲਿੰਗ ਵਾਲਾ ਅਮਲਾ ਜਿਹੜਾ ਫੋਨ ਤੇ ਕੋਈ ਚਾਚੀ ਨੂੰ ਘਰ ਦੱਸਣ ਡਿਆ ਹੋਣਾ ਵਾ कि मैं इधर आ गया हूँ, मैं तो बस बैठा हूँ, कोई वोट डालने नहीं आ रहा, अगर आप वीडियो कॉल पर आ जाए तो चलें, ज़रा टाइम लंघ लुंघ जाएगा और इससे ज़्यादा तो कुछ नहीं हो सकता। मतलब इस तरह की सूरत हाल बनी हुई है। उस तो बाद ਜਿਹੜਾ ਪੁਲਿਸ एहलकार ਆ, यकीन करो वो भी अपनी ड्यूटी ਤੇ इंज खलोते हुए आ, लेकिन किन्नी कुछ देर इंज खलो जाएंगे, सुस्ती पै जाएगी। ज़ाहिर बात आ अगे तो ਜਿਹੜੇ बाकी लोग लैन बनाओ, इधरों दी आओ, शनाख्ती कार्ड चैक कराओ। बाकी पोलिंग स्टेशनों ਤੇ लोग आरे लगे हुए ने। ਜਿਹੜਾ ਸਰਕਾਰੀ ਅਮਲਾ ਵਾ, ਇਹ ਲੋग क्योंकि वेले ने ये की करनगे। ज़ाहिर बात है या तो फिर गौरमेंट नूं चाहिदा वा कि इन्हां नूं मंजियां बिस्तरे दे देण, ये 8-9 घंटे ਜਿਹੜੇ ਬਣਦੇ आ ये अपना सौ जाण ते 5 वजे उठ के घर चल जाण। इन्हां ने तो सिर्फ इन्नी गल ही करनी है ना कि शेर सिफर, मंजी सिफर, मंजी ਦੇ ਥੱਲੇ ਡਾਂਗ ਫੇਰਦਾ ਸਿਫਰ। ਮਤਲਬ ਇਦਾਂ ਦੀਆਂ ਗੱਲਾਂ ਹੀ ਕਰਨੀਆਂ ਨਾ ਜੋ ਸਿਫਰ ਕਰਨਾ ਵਾ, ਸਿਫਰ ਕਰਕੇ ਚੱਲ ਜਾਣਾ ਵਾ। ਸਭ ਤੋਂ ਵੱਡੀ ਖਬਰ ਸੀ ਮੇਰੇ ਨਜ਼ਦੀਕ ਕਿ ਫੈਸਲਾਬਾਦ ਦੇ ਵਿੱਚ ਇਲੈਕਸ਼ਨ ਹੋ ਰਿਹਾ ਵਾ ਔਰ ਪੂਰੇ ਪਿੰਡ ਨੇ ਇਸ ਇਲੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਵਾ। ਹੁਣ ਇਹਦੇ ਪਿੱਛੇ ਪਾਕਿਸਤਾਨ ਤਹਿਰੀਕ ਇਨਸਾਫ ਆ, ਇਹਦੇ ਪਿੱਛੇ ਉਹ ਖੋਖਲੇ ਵਾਅਦੇ ਆ ਜਿਹੜੇ ਇਹਨਾਂ ਲੋਕਾਂ ਦੇ ਨਾਲ ਪਿਛਲੀ ਦਫਾ ਯਾਨੀ ਕਿ 17-75 ਸਾਲਾਂ ਤੋਂ ਸਿਆਸਤਦਾਨ ਕਰਦੇ ਆਏ ਆ। ਉਹ ਆ ਕੀ ਆ ਇਹ ਪਿੰਡ ਵਾਲੇ ਬਿਹਤਰ ਦੱਸ ਸਕਦੇ ਆ। ਇਸ ਪੂਰੇ ਪਿੰਡ ਦੇ ਵੋਟਰ ਜਿਹੜੇ ਨੇ ਬੁੱਢੀਆਂ ਬੰਦਿਆਂ ਸਮੇਤ 1960 ਨੇ, 1960 ਦੇ ਇਹਨਾਂ ਨਾਲ ਵਾਅਦੇ ਕੀਤੇ ਜਾ ਰਹੇ ਆ ਤੇ 1960 ਦੇ ਹੀ ਇਹ ਵਿਚਾਰੇ ਵੋਟਾਂ ਪਾਉਂਦੇ ਆ ਰਹੇ ਆ, ਲੇਕਿਨ ਕਿਸੇ ਬੰਦੇ ਨੇ ਇਹਨਾਂ ਦੇ ਨਾਲ ਵਾਅਦੇ ਜਿਹੜੇ ਸੀ ਨਾ ਉਹ ਵਫਾ ਨਹੀਂ ਕੀਤੇ। ਫਿਰ 1960 ਨੇ ਕਿਹਾ ਕਿ ਖਸਮਾਂ ਦਾ ਸਿਰ ਖਾਓ। ਬਹੁਤ ਸ਼ੁਕਰੀਆ।